ਕੈਲੀਫੋਰਨੀਆ ਦੇ ਵਿੱਚ ਰੈਂਟ 10% ਇਨਕਰੀਜ਼ ਹੋ ਸਕਦੇ ਆ। ਇਹ ਸਾਰਾ ਕੁਛ ਬਲੇਮ ਕਹਿੰਦੇ ਵੀ ਇਨਫਲੇਸ਼ਨ ਨੂੰ ਦਿੱਤਾ ਜਾ ਰਿਹਾ ਹੈਗਾ। ਬਹੁਤ ਸਾਰੀਆਂ ਅੱਜ ਲਾਸ ਐਂਜਲਸ ਟਾਈਮਸ ਨੇ ਕਈ ਲੋਕਾਂ ਦੀਆਂ ਇੰਟਰਵਿਊ ਕੀਤੀਆਂ, ਕਿਸ ਤਰ੍ਹਾਂ ਉਹਨਾਂ ਦਾ ਰੈਂਟ ਜਿਹੜਾ ਆ 30% ਤੱਕ ਵੀ ਵੱਧ ਗਿਆ ਹੈਗਾ ਆ। ਲੋਕਾਂ ਦੇ ਲਈ ਕਹਿੰਦੇ ਵੀ ਰਹਿਣਾ ਬੜਾ ਔਖਾ ਆ। ਈਵਨ ਉੱਦਾਂ ਦੇ ਟਾਊਨ ਜਿੱਥੇ ਤੁਸੀਂ ਨਹੀਂ ਬਿਲੀਵ ਕਰਦੇ ਵੀ ਲੋਕ ਬਹੁਤ ਵੱਡੀ ਗਿਣਤੀ ਦੇ ਵਿੱਚ ਰਹਿੰਦੇ ਹੈਗੇ ਆ। ਸੋ 10% ਐਵਰੀ ਈਅਰ ਰੈਂਟ ਆ ਉਹ ਇਨਕਰੀਜ਼ ਹੋ ਰਿਹਾ ਹੈਗਾ। ਤੇ ਜਦੋਂ ਕੋਈ ਟੈਨੈਂਟ ਮੂਵ ਹੋ ਜਾਂਦਾ ਤੇ ਨਵੇਂ ਟੈਨੈਂਟ ਆਉਂਦੇ ਆ ਤੇ ਫਿਰ ਰੈਂਟ ਕਹਿੰਦੇ ਕਾਫੀ ਜ਼ਿਆਦਾ ਮੂਵ ਹੋ ਜਾਂਦਾ ਆ। ਲਾਸ ਐਂਜਲਸ ਕਾਉਂਟੀ ਦੇ ਵਿੱਚ ਰੈਂਟ ਇਨਕਰੀਜ਼ ਕਰਨ ਤੋਂ ਬੈਨ ਲਾਇਆ ਗਿਆ ਸੀ, ਪਰ ਪਿਛਲੇ ਦਿਨਾਂ ਦੇ ਵਿੱਚ ਕਿਉਂਕਿ 2 ਸਾਲ ਮੋਰਟੋਰੀਅਮ ਵੀ ਲੱਗਾ ਸੀ, ਤੁਸੀਂ ਕਿਕ ਆਊਟ ਨਹੀਂ ਕਰ ਸਕਦੇ, ਤੇ ਉਹ ਮੋਰਟੋਰੀਅਮ ਚੱਕਿਆ ਗਿਆ ਤੇ ਹੁਣ ਕੈਲੀਫੋਰਨੀਆ ਦੇ ਜੋ ਟੈਨੈਂਟਸ ਆ ਉਹਨਾਂ ਨੂੰ ਜੋ ਰੈਂਟ ਆ ਕਾਫੀ ਜ਼ਿਆਦਾ ਦੇਣਾ ਪਊਗਾ। ਕੈਲੀਫੋਰਨੀਆ ਦੇ ਵਿੱਚ ਕੈਲੀਫੋਰਨੀਆ ਓਰੀਗਨ ਦੇ ਬਾਰਡਰ ਤੇ ਲੱਗੀ ਜਿਹੜੀ ਅੱਗ ਮੈਕਿੰਨੀ ਫਾਇਰ ਆ, ਉਸ ਦੇ ਵਿੱਚ ਮਰਨ ਵਾਲਿਆਂ ਦੀ ਸੰਖਿਆ ਵੱਧ ਕੇ 4 ਜਿਹੜੀ ਆ ਉਹ ਹੋ ਗਈ ਆ। 2 ਲੋਕ ਪਹਿਲਾਂ ਗੱਡੀ ਦੇ ਵਿੱਚ ਸੜੇ ਹੋਏ ਉਹ ਲੱਭੇ ਸੀਗੇ, ਤੇ ਅੱਜ 2 ਹੋਰ ਲਾਸ਼ਾਂ ਜਿਹੜੀਆਂ ਆ ਉਹ ਟੀਮਸ ਨੂੰ, ਸਰਚ ਟੀਮਸ ਨੂੰ ਜਿਹੜੀਆਂ ਲੱਭੀਆਂ ਦੱਸੀਆਂ ਜਾਂਦੀਆਂ ਆ। 96 ਹਾਈਵੇ ਦੇ ਨਜ਼ਦੀਕ ਇਹ ਜਿਹੜੇ ਕਹਿੰਦੇ ਵੀ 2 ਸੈਪਰੇਟ ਰੈਜ਼ੀਡੈਂਸਿਸ ਦੇ ਵਿੱਚ ਉਹਨਾਂ ਦੇ ਪੈਰੀਮੀਟਰਸ ਦੇ ਉੱਤੇ ਇਹ ਲਾਸ਼ਾਂ ਜਿਹੜੀਆਂ ਉਹਨਾਂ ਨੂੰ ਲੱਭੀਆਂ ਆ। ਸੋ ਕਹਿੰਦੇ ਵੀ ਵੀਕਐਂਡ ਦੇ ਉੱਤੇ ਤਾਂ ਜਿਹੜੇ ਉੱਥੋਂ ਭੱਜਣ ਦੀ ਕੋਸ਼ਿਸ਼ ਦੇ ਵਿੱਚ ਅੱਗ ਦੀ ਲਪੇਟ ਦੇ ਵਿੱਚ ਆਏ ਸੀਗੇ, ਉਹਨਾਂ ਦੀਆਂ ਲਾਸ਼ਾਂ ਲੱਭੀਆਂ ਸੀਗੀਆਂ। ਇਸ ਮੌਕੇ ਮੈਕਿੰਨੀ ਜਿਹੜੀ ਫਾਇਰ ਆ ਉਹ 56,165 ਏਕੜ ਦੇ ਵਿੱਚ ਫੈਲੀ ਹੋਈ ਆ। 700 ਏਕੜ ਕੱਲ੍ਹ ਦੇ ਮੁਕਾਬਲੇ ਹੋਰ ਵਧੀ ਆ। ਅਜੇ ਵੀ ਇਸ ਨੂੰ 0% ਕੰਟੇਨ ਦੱਸਿਆ ਜਾ ਰਿਹਾ ਆ। ਉੱਧਰ ਤੇਜ਼ ਹਵਾਵਾਂ ਦੇ ਕਰਕੇ ਇੱਕ ਹੋਰ ਅੱਗ ਉਸ ਤੋਂ ਕੁਛ ਮੀਲ ਦੂਰ ਚਾਈਨਾ 2 ਫਾਇਰ ਜਿਹੜੀ ਆ ਉਹ ਲੱਗੀ ਪਈ ਹੈਗੀ ਆ। ਸੋ ਉਹ ਕਹਿੰਦੇ ਇਸ ਦੇ ਮੁਕਾਬਲੇ ਹੌਲੀ ਹੌਲੀ ਲੱਗੀ ਆ, ਪਰ ਚਾਈਨਾ 2 ਫਾਇਰ ਵੀ ਹੁਣ 300 ਏਕੜ ਤੋਂ ਜਿਹੜੀ ਉਹ ਸ਼ੁਰੂ ਹੋਈ ਸੀ, ਉਹ ਹੁਣ 2000 ਏਕੜ ਤੱਕ ਪਹੁੰਚ ਚੁੱਕੀ ਆ। ਸੋ ਉਸ ਦੀ ਲਪੇਟ ਦੇ ਵਿੱਚ ਵੀ ਲਗਾਤਾਰ ਦਾਇਰਾ ਜਿਹੜਾ ਉਹ ਵੱਧਦਾ ਜਾ ਰਿਹਾ ਆ। ਸੋ ਸੈਂਕੜੇ ਫਾਇਰ ਫਾਈਟਰਸ ਆ ਇਸ ਅੱਗ ਨੂੰ ਬੁਝਾਉਣ ਦੇ ਵਿੱਚ ਲੱਗੇ ਪਏ ਹੈਗੇ ਆ। ਓਕ ਫਾਇਰ ਜਿਹੜੀ ਆ 22 ਜੁਲਾਈ ਦੀ ਲੱਗੀ ਹੋਈ ਸੀ, ਉਸ ਨੇ ਹੁਣ ਤੱਕ 19,244 ਏਕੜ ਸੜ ਕੇ ਜਿਹੜੇ ਸਵਾਹ ਕਰ ਦਿੱਤੇ। 182 ਸਟਰਕਚਰਸ ਉਸਨੇ ਡਿਸਟਰੋਏ ਕੀਤੇ, ਜਿਨ੍ਹਾਂ 'ਚੋਂ 100 ਘਰ ਦੱਸੇ ਜਾਂਦੇ ਆ। ਇਹ ਹੁਣ 76% ਕੰਟੇਨ ਜਿਹੜੀ ਉਹ ਦੱਸੀ ਜਾਂਦੀ ਆ। ਇਹ ਜਿਹੜੀ ਯੋਸੇਮਿਟੀ ਦੇ ਨਜ਼ਦੀਕ ਲੱਗੇ ਸੀ। ਇਸੇ ਦੇ ਤਹਿਤ ਕੱਲ੍ਹ ਨੈਸ਼ਨਲ ਜਿਹੜੇ ਪਾਰਕ ਸਰਵਿਸ ਯੋਸੇਮਿਟੀ ਵਾਲੇ ਉਹਨਾਂ ਨੇ ਕਿਹਾ ਆ ਜਿਹੜੀ ਮੈਰੀਪੋਸਾ ਗਰੋਵ ਆ ਉਸ ਨੂੰ ਮੁੜ ਦੁਬਾਰਾ ਸੈਲਾਨੀਆਂ ਦੇ ਲਈ, ਘੁੰਮਣ ਫਿਰਨ ਵਾਲਿਆਂ ਦੇ ਲਈ ਖੋਲ੍ਹਿਆ ਗਿਆ ਆ, ਕਿਉਂਕਿ ਹੁਣ ਉੱਥੇ ਅੱਗ ਦਾ ਖਤਰਾ ਘੱਟ ਚੁੱਕਾ ਆ।